ਪੁਲਿਸ ਦੇ ਦੁਆਲੇ ਪੰਜਾਬ ਦੀ ਰਾਜਨੀਤੀ ਘੁੰਮੀ ਖੜੀ ਹੈ ਜੀ। ਕੀ ਚੱਕਰ ਪੈ ਗਿਆ ਪੁਲਿਸ ਦਾ? ਚੱਕਰ ਹੀ ਸਾਰੇ ਪੁਲਿਸ ਤੋਂ ਸਟਾਰਟ ਹੁੰਦੇ ਨੇ ਤੇ ਫੇਰ ਹੀ ਜੀ। ਬੰਦਾ ਜਿਹੜਾ ਉਹ ਚੱਕਰਾਂ 'ਚ ਪਾਉਂਦਾ ਫਿਰਦਾ। ਤਾਂ ਬਹਰਹਾਲ ਦੇਖੋ, ਪੰਜਾਬ ਦੀ ਪੁਲਿਸ ਜਿਹੜੀ ਆ ਉਹ ਦਿੱਲੀ ਦੇ ਵਿੱਚ ਘੁੰਮਦੀ ਫਿਰਦੀ ਆ, ਤਾਂ ਕਰਕੇ ਰਾਜਨੀਤੀ ਜਿਹੜੀ ਆ ਉਹ ਪੰਜਾਬ ਪੁਲਿਸ ਦੇ ਦੁਆਲੇ ਘੁੰਮਦੀ ਆ। ਹਾਂਜੀ। ਤੇ ਕਹਿੰਦੇ ਆ ਕਿ ਜਿਹੜੀ ਸਾਰੀ ਚੱਕਰੀ ਘੁੰਮਦੀ ਆ ਅੱਜ ਕੱਲ੍ਹ ਉਹ ਦਿੱਲੀ ਤੋਂ ਘੁੰਮਦੀ ਹੈ। ਤੇ ਇਸ ਕਰਕੇ ਇਹ ਘੁੰਮੀ ਘੁੰਮੀ ਦੀ ਖੇਡ ਚੱਲਦੀ ਪਈ ਆ। ਤਾਂ ਬਹਰਹਾਲ ਸਵੇਰ ਦਾ ਵੇਲਾ ਸੀਗਾ, ਕੁਮਾਰ ਵਿਸ਼ਵਾਸ ਦਾ ਟਵਿੱਟਰ ਹੈਂਡਲ ਸੀਗਾ ਤੇ ਉਹਦੇ ਤੋਂ ਇੱਕ ਟਵੀਟ ਹੁੰਦਾ ਕਿ ਪੁਲਿਸ ਮੇਰੇ ਘਰ ਆ ਗਈ। ਇੱਥੋਂ ਦੀ ਆਖੇ ਜੀ ਪੰਜਾਬ ਪੁਲਿਸ। ਤੇ ਨਾਲ ਉਹਨੇ ਭਗਵੰਤ ਮਾਨ ਨੂੰ ਆਖਿਆ ਕਿ ਬਚ ਕੇ ਰਹੀ, ਭਗਵੰਤ ਮਾਨਾ ਅਰਵਿੰਦ ਕੇਜਰੀਵਾਲ ਬੜਾ ਖਿਡਾਰੀ ਹੈ ਤੇ ਤੈਨੂੰ ਮੇਰੇ ਜ਼ਰੀਏ ਪਾਰਟੀ 'ਚ ਸ਼ਾਮਲ ਕੀਤਾ ਗਿਆ ਸੀ, ਇਹ ਬੰਦਾ ਤੈਨੂੰ ਵੀ ਧੋਖਾ ਦੇਗਾ। ਇਹਦੇ ਆਖੇ ਲੱਗ ਕੇ ਇਸ ਤਰ੍ਹਾਂ ਨਾ ਕਰ। ਹੋਰ ਵੀ ਜਿਹੜੇ ਨੈਸ਼ਨਲ ਲੈਵਲ ਦੇ ਪੱਤਰਕਾਰ ਹੈ ਜਾਂ ਪੋਲਿਟਿਕਸ ਵਾਲੇ ਤਾਂ ਫਿਰ ਸਾਰਾ ਕੁਛ ਉਹ ਕਰਦੇ ਹੀ ਆਪੋ ਆਪਣੇ ਹਿਸਾਬ ਕਿਤਾਬ ਦੇ ਨਾਲ। ਤਾਂ ਉਹਨਾਂ ਨੇ ਸਾਰਿਆਂ ਨੇ ਪ੍ਰਤੀਕਰਮ ਦੇਣੇ ਸਟਾਰਟ ਕਰ ਦਿੱਤੇ। ਬਟ ਮੀਨਵਾਈਲ ਹੋਇਆ ਕੀ ਹੈ ਕਿ ਅਲਕਾ ਲਾਂਬਾ ਕਹਿੰਦੀ ਮੇਰੇ ਘਰ ਵੀ ਆ ਵੱਜੀ ਜੇ ਪੁਲਿਸ ਜੀ। ਤਾਂ ਉਸ ਤੋਂ ਬਾਅਦ ਫਿਰ ਪੰਜਾਬੀ ਰਾਜਨੀਤੀ ਜਿਹੜੀ ਹੈ ਉਹ ਇਹਨਾਂ ਚੱਕਰਾਂ ਦੇ ਵਿੱਚ ਹੀ ਪੈ ਗਈ। ਸੋ ਚੱਕਰ ਇਹ ਸੀਗਾ ਕਿ ਕੁਮਾਰ ਵਿਸ਼ਵਾਸ ਨੇ ਕੰਪੇਨ ਦੇ ਦੌਰਾਨ ਇੱਕ ਮੇਰੇ ਖਿਆਲ ਦੇ ਨਾਲ ਸਟੇਟਮੈਂਟ ਦਿੱਤੀ ਸੀਗੀ ਕਿ ਦੇਖੋ ਜੀ, ਇਹਨੇ ਆਖਿਆ ਸੀਗਾ ਕਿ ਜੇ ਮੈਂ ਸੀਐਮ ਨਾ ਬਣਿਆ ਤਾਂ ਮੈਂ ਫਿਰ ਆਜ਼ਾਦ ਸੂਬੇ ਦਾ ਪੀਐਮ ਜ਼ਰੂਰ ਬਣਾਂਗਾ। ਤਾਂ ਉਸੇ ਸੰਦਰਭ ਦੇ ਵਿੱਚ ਕਿਸੇ ਨੇ ਰੋਪੜ ਥਾਣੇ ਦੇ ਵਿੱਚ ਜਾ ਪਰਚਾ ਕਰਵਾਇਆ ਕਿ ਦੇਖੋ ਅਸੀਂ ਜਾ ਰਹੇ ਸੀਗੇ ਤੇ ਕਿਸੇ ਨੇ ਸਾਨੂੰ ਖਾਲਿਸਤਾਨੀ ਕਿਹਾ। ਕਾਹਦੇ ਕਰਕੇ ਆਖੇ ਜੀ? ਸਾਨੂੰ ਇਸ ਕਰਕੇ ਕਿਹਾ ਕਿਉਂਕਿ ਕੁਮਾਰ ਵਿਸ਼ਵਾਸ ਨੇ ਕਿਹਾ ਸੀਗਾ। ਤਾਂ ਇਹ ਪਰਚੇ ਦਾ ਤੁਸੀਂ ਦੇਖ ਲਓ ਕਿ ਸਾਰਾ ਮੁੱਢ ਆ ਤੇ ਕਿਸ ਤਰੀਕੇ ਨਾਲ ਮੁੱਢ ਵੱਜਾ। ਤਾਂ ਮਗਰ ਪਈ ਆ ਰਾਜਨੀਤੀ ਇਸ ਕਰਕੇ ਮਗਰ ਪਈ ਆ ਕਿ ਆ ਖੇਡ ਤੁਸੀਂ ਕਿਹੜੀ ਫੜਨੀ ਆ, ਇਹ ਕਿਹੜੀ ਖੇਡ ਖੇਡਣ ਡੈ ਪੈ ਜੇ। ਤੋ ਸ਼ਾਮ ਤੱਕ ਸਾਫ਼ ਹੋ ਗਿਆ। ਧਾਰਾ ਜਿਹੜੀਆਂ ਲੱਗੀਆਂ ਨੇ ਉਹ 153 ਇਹ 505 505 2 116 RW 143 47 323 341 506 120 ਵੀ 125 ਰਿਪਰੈਜ਼ੈਂਟੇਸ਼ਨ ਆਫ ਪੀਪਲਸ ਐਕਟ ਦੇ ਤਹਿਤ ਇਹ ਸਾਰਾ ਮਾਮਲਾ ਦਰਜ ਕੀਤਾ ਗਿਆ। ਤਾਂ ਬਹੁਤ ਤਗੜੀਆਂ ਕਹਿ ਲਓ ਕਿ ਧਾਰਾ ਜਿਹੜੀਆਂ ਚੁਣ ਕੇ ਇਹਨਾਂ ਨੇ ਲਾ ਕੱਤੀਆਂ। ਤੇ ਇਸ ਤੋਂ ਬਾਅਦ ਫਿਰ ਜੋ ਇਹਨਾਂ ਨੇ ਦੱਸਿਆ, ਕਹਿੰਦੇ ਜੀ 26 ਅਪ੍ਰੈਲ ਨੂੰ ਅਸੀਂ ਸਮਾਂ ਦਿੱਤਾ ਕਿ ਤੁਸੀਂ ਹਾਜ਼ਰ ਹੋਵੋ। ਕਹਿੰਦੇ ਜੀ ਅਲਕਾ ਲਾਂਬਾ ਤੇ ਕੁਮਾਰ ਵਿਸ਼ਵਾਸ ਨੂੰ। ਹੁਣ ਵਿਸ਼ਵਾਸ ਕਰਦਾ ਪੰਜਾਬ ਪੁਲਿਸ ਤੇ ਕਿ ਨਹੀਂ, ਪਤਾ ਨਹੀਂ ਉਹ ਆਉਂਦਾ ਹੈ ਕਿ ਨਹੀਂ ਆਉਂਦਾ। ਪਰ ਅਕਾਲੀ ਦਲ ਨੇ ਕਿਹਾ, ਉਹਨਾਂ ਦੇ ਜਿਹੜੇ ਤਰਜਮਾਨ ਚਰਨਜੀਤ ਬਰਾੜ, ਉਹਨਾਂ ਨੇ ਕਿਹਾ ਕਿ ਕੁਮਾਰ ਵਿਸ਼ਵਾਸ ਕੇਜਰੀਵਾਲ ਦਾ ਪੁਰਾਣਾ ਸਾਥੀ ਹੈ। ਅੱਜ ਰਾਜਨੀਤਿਕ ਬਦਲੇ ਦੀ ਵਜ੍ਹਾ ਨਾਲ ਉਹਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ। ਅਕਾਲੀ ਦਲ ਇਹਦੀ ਨਿੰਦਾ ਕਰਦਾ ਹੈ। ਇਹਦੀ ਜਾਂਚ ਹੋਣੀ ਚਾਹੀਦੀ ਹੈ ਕਿ ਪੰਜਾਬ ਪੁਲਿਸ ਨੂੰ ਕੌਣ ਚਲਾ ਰਿਹਾ ਹੈ। ਹਰੀਸ਼ ਚੌਧਰੀ ਵੀ ਬੋਲੇ, ਕਾਂਗਰਸ ਮਾਮਲਿਆਂ ਦੇ ਜਿਹੜੇ ਇੰਚਾਰਜ ਆ, ਉਹ ਕਹਿੰਦੇ ਆ ਕਿ ਜਨਤਾ ਦੀ ਸੁਰੱਖਿਆ ਦੇ ਬਜਾਏ ਕੇਜਰੀਵਾਲ ਰਾਜਨੀਤਿਕ ਵਿਰੋਧੀਆਂ ਨੂੰ ਪਰੇਸ਼ਾਨ ਕਰਨ ਲਈ ਪੰਜਾਬ ਪੁਲਿਸ ਜਿਹੜੀ ਹੈ ਉਹ ਯੂਜ਼ ਕਰ ਰਿਹਾ। ਕਾਂਗਰਸ ਦੇ ਐਮਐਲਏ ਪ੍ਰਗਟ ਸਿੰਘ ਨੇ ਵੀ ਕਿਹਾ ਕਿ ਕੇਜਰੀਵਾਲ ਆਪਣਾ ਰਾਜਨੀਤਿਕ ਮਕਸਦ ਪੂਰਾ ਕਰਨ ਲਈ ਪੰਜਾਬ ਪੁਲਿਸ ਦਾ ਮਿਸਯੂਜ਼ ਕਰ ਰਿਹਾ ਵਾ। ਡੀਜੀਪੀ ਨੂੰ ਇਹ ਮਿਸਯੂਜ਼ ਰੋਕਣਾ ਚਾਹੀਦਾ। ਫਿਰ ਸੁਖਪਾਲ ਖਹਿਰਾ ਨੇ ਕਿਹਾ ਕਿ ਇਹ ਰਾਜਨੀਤਿਕ ਬਦਲਾਖੋਰੀ ਹੈ। ਆਮ ਆਦਮੀ ਪਾਰਟੀ ਅਤੇ ਜਿਹੜੀਆਂ ਪਰੰਪਰਾਗਤ ਪਾਰਟੀਆਂ ਉਹਨਾਂ ਦੇ ਵਿੱਚ ਕੀ ਫਰਕ ਰਹਿ ਜਾਏਗਾ, ਇਹ ਖਹਿਰਾ ਸਵਾਲ ਕਰਦੇ ਆ। ਤੇ ਨਾਲ ਉਹਨਾਂ ਨੇ ਅਪੀਲ ਕੀਤੀ ਭਗਵੰਤ ਮਾਨ ਨੂੰ ਕਿ ਰਾਜਨੀਤਿਕ ਬਦਲੇ ਦੇ ਲਈ ਪੰਜਾਬ ਪੁਲਿਸ ਦਾ ਇਸਤੇਮਾਲ ਨਾ ਹੋਣ ਦਿਓ, ਤਗੜੇ ਹੋ ਥੋੜਾ ਜਿਹਾ। ਇੱਧਰ ਭਾਜਪਾ ਵਾਲੇ ਵੀ ਬੋਲੇ, ਜਿਹੜੇ ਇਹਨਾਂ ਦੇ ਹੈਗੇ ਜਨਰਲ ਸੈਕਟਰੀ ਸੁਭਾਸ਼ ਸ਼ਰਮਾ, ਕਹਿੰਦੇ ਇਹ ਤੇ ਕਮਾਲ ਦੀ ਗੱਲ ਹੋਗਾ। ਕਹਿੰਦੇ ਕਾਹਦੀ ਕਮਾਲ ਹੋਗੀ? ਕੇਜਰੀਵਾਲ ਕਹਿੰਦੇ ਕਿ ਨਿੱਜੀ ਦੁਸ਼ਮਣੀ ਕੱਢਣ ਵਾਸਤੇ ਪੰਜਾਬ ਪੁਲਿਸ ਦਾ ਇਸਤੇਮਾਲ ਕਰ ਰਿਹਾ। ਪਹਿਲਾਂ ਤੇਜਿੰਦਰ ਬੱਗਾ, ਹੁਣ ਕੁਮਾਰ ਵਿਸ਼ਵਾਸ। ਇਹ ਮਤਲਬ ਕਿ ਸਾਰਾ ਕੁਛ ਦਰਸਾਉਂਦਾ ਹੈ ਕਿ ਮਾਨ ਨੇ ਕੇਜਰੀਵਾਲ ਦੇ ਅੱਗੇ ਗੋਡੇ ਟੇਕ ਦਿੱਤੇ ਆ। ਤਾਂ ਆਮ ਆਦਮੀ ਪਾਰਟੀ ਸਵਾਲ ਕਰ ਰਹੀ, ਉਹਨੇ ਆਖਿਆ ਬੀਜੇਪੀ, ਕਾਂਗਰਸ, ਅਕਾਲੀ ਇਹ ਸਾਰੇ ਬਚਾਅ ਚ ਕਿਉਂ ਆ ਗਏ ਨੇ? ਦੱਸੋ ਤੇ ਸਹੀ। ਕੱਲ ਅਸਲ ਦੇ ਵਿੱਚ ਕੀ ਹੈ ਕਿ ਕੁਮਾਰ ਵਿਸ਼ਵਾਸ ਦਾ ਉਹ ਬਿਆਨ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਹੈ ਤੇ ਐਸਾ ਬਿਆਨ ਸੀਗਾ ਜੇ ਉਹਦੀ ਟਾਈਮਿੰਗ ਨੂੰ ਚੈੱਕ ਕਰੀਏ ਕਿ ਰਾਜਨੀਤਿਕ ਨਫੇ ਨੁਕਸਾਨ ਨਾਲ ਜੋੜਿਆ ਜਾ ਸਕਦਾ ਹੈ। ਕਿਉਂਕਿ ਕੁਮਾਰ ਵਿਸ਼ਵਾਸ ਦੀ ਸੁਪਤਨੀ ਉਦੋਂ ਤੀਕ ਰਾਜਸਥਾਨ ਦੇ ਵਿੱਚ ਲੋਕ ਸੇਵਾ ਕਮਿਸ਼ਨ ਦੀ ਮੈਂਬਰ ਬਣ ਚੁੱਕੀ ਸੀ। ਦੂਜੀ ਗੱਲ ਕਿ ਇਹ ਜੇ ਬਿਆਨ ਰਾਜਨੀਤਿਕ ਨਫੇ ਨੁਕਸਾਨ ਵਾਸਤੇ ਹੋ ਸਕਦਾ ਹੈ, ਤੇ ਆਹ ਜਿਹੜਾ ਕੀਤਾ ਜਾ ਰਿਹਾ ਇਹ ਵੀ ਤੇ ਨੁਕਸਾਨ ਕਰਨ ਵਾਸਤੇ ਹੋ ਸਕਦਾ ਹੈ ਨਾ।
ਜੀ। ਕਿ ਜਦੋਂ ਵਾਰੀ ਆਈ ਤੇ ਹੁਣ ਤੁਸੀਂ ਕੜਿੱਕਾ ਕੱਸ ਦਿੱਤਾ। ਸੋ ਆਹ ਸਾਰੀ ਗੇਮ ਚੱਲਦੀ ਪਈ ਆ। ਇਸ ਤੋਂ ਪਹਿਲਾਂ ਨਵੀਨ ਕੁਮਾਰ ਤੇ ਪ੍ਰੀਤੀ ਗਾਂਧੀ ਤੇ ਹੂੰ। ਤੇਜਿੰਦਰ ਬੱਗਾ ਤੇ ਪੰਜਾਬ ਪੁਲਿਸ ਰੇਡਾਂ ਪਾ ਚੁੱਕੀ ਆ। ਤਾਂ ਮੈਨੂੰ ਲੱਗਦਾ ਕਿ ਇਹ ਮਾਮਲਾ ਬਹੁਤ ਜਲਦੀ ਕੋਰਟ ਕਚਹਿਰੀ 'ਚ ਜਾਏਗਾ, ਕਿਉਂਕਿ ਤੇਜਿੰਦਰ ਬੱਗਾ ਆਲਰੇਡੀ ਪੰਜਾਬ ਪੁਲਿਸ ਦੀ ਇਸ ਕਾਰਵਾਈ ਦੇ ਅਗੇਂਸਟ ਕੋਰਟ ਦੇ ਵਿੱਚ ਜਾ ਚੁੱਕਾ ਵਾ।